अस्सलाम वालेकुम। मैं तुहाडा वीर, तुहाडा मित्र जुल्फकार जट ते तुसीं देख रहे हो गल वेले दी। ਤੇ ਕਾਫੀ ਟਾਈਮ ਤੋਂ ਬਾਅਦ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਮੁਖਾਤਬ ਹੋ ਰਿਹਾ। ਪਿਛਲੇ ਕੁਝ ਦਿਨਾਂ ਤੋਂ ਅਸੀਂ ਸਮਝ ਲਓ ਕਿ ਕੁਝ ਦਿਨ ਕੀ 1-2 ਮਹੀਨਾ ਹੋ ਗਿਆ, ਜਿਹਦੇ ਵਿੱਚ ਅਸੀਂ ਪ੍ਰੋਪਰ ਟਾਈਮ ਨਹੀਂ ਦੇ ਸਕੇ ਗੱਲ ਵੇਲੇ ਦੀ ਨੂੰ। ਤੇ ਗੱਲ ਵੇਲੇ ਦੀ ਦੁਬਾਰਾ ਇਨਸ਼ਾਅੱਲਾ ਅਸੀਂ ਕਰਨ ਜਾ ਰਹੇ ਹਾਂ। ਵਜ੍ਹਾ ਇਹ ਸੀ ਕਿ ਸਾਡੇ ਮੇਰੇ ਵੀਰ ਭੱਟੀ ਸਾਹਿਬ ਉਹ ਥੋੜੇ ਜਿਹੇ ਮਸਰੂਫ ਹੋ ਗਏ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਵੇ ਕਿ ਮੇਰਾ ਵੀ ਵੇਲ ਨਾ ਰਿਹਾ, ਮੈਂ ਪਿੰਡੋਂ ਨਿਕਲਿਆ ਇਸਲਾਮਾਬਾਦ ਆ ਗਿਆ। ਬਸ ਕੋਈ ਕੁਦਰਤ ਨੂੰ ਇੰਜ ਮਨਜ਼ੂਰ ਸੀ ਕਿ ਪਿਛਲੇ 1-2 ਮਹੀਨੇ ਦੇ ਵਿੱਚ ਸਾਡਾ ਸਮਝ ਲਓ ਕਿ ਵਿਛੋੜਾ ਹੀ ਪੈ ਗਿਆ ਤੇ ਕਿਤੇ ਵੀ ਸਾਡਾ ਇਕੱਠ ਹੋਣ ਦਾ ਕੋਈ ਸਰਬੰਧ ਇੰਜ ਦਾ ਨਹੀਂ ਬਣਿਆ। ਤੇ ਇਨਸ਼ਾਅੱਲਾ ਦੁਬਾਰਾ ਤੋਂ ਅਸੀਂ ਜਿਹੜਾ ਨਾ ਗੱਲ ਵੇਲੇ ਦੀ ਵਿੱਚ ਆਵਾਂਗੇ ਔਰ ਆਪਣੀ ਜਿਹੜੀ ਵੀ ਹੋ ਰਹੀ ਸੀ ਚਾਚੇ ਰਫੀਕ ਦੀਆਂ ਵੀਡੀਓ ਤੁਹਾਡੇ ਨਾਲ ਫੇਰ ਆਉਣਗੀਆਂ ਇਨਸ਼ਾਅੱਲਾ। ਮੈਂ ਅੱਜ ਦੀ ਗੱਲ ਵੇਲੇ ਦੀ ਵਿੱਚ ਗੱਲ ਕਰਨਾ ਚਾਹਾਂਗਾ ਪੰਜਾਬੀ ਕਾਨਫਰੰਸ, ਜਿਹੜੀ ਕਿ ਦੂਜੀ ਵੱਡੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਲਾਹੌਰ ਦੇ ਵਿੱਚ ਹੋਈ, ਉਹਦੇ ਹਵਾਲੇ ਨਾਲ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ। ਇੰਨਾ ਚੰਗਾ ਲੱਗਿਆ ਕਿ ਪੂਰੀ ਦੁਨੀਆ ਤੋਂ ਪੰਜਾਬੀ ਇਕੱਠੇ ਹੋਏ ਔਰ ਮੈਂ ਇਹ ਗੱਲ ਕਹਿਣਾ ਵਾ ਕਿ ਦੇਖੋ ਕਾਂ ਵੀ ਜਿਹੜੇ ਨਾ ਕਾਂ ਕਰਕੇ ਨਾ ਆਪਣੀ ਬਰਾਦਰੀ ਨੂੰ ਇਕੱਠਿਆਂ ਕਰ ਲੈਂਦੇ ਔਰ ਇਹ ਬਹੁਤ ਬੜਾ ਕੰਮ ਕੀਤਾ ਸਾਡੇ ਪਾਕਿਸਤਾਨ ਦੇ ਜਿਹੜੇ ਪੰਜਾਬੀ ਦੇ ਸੇਵਾ ਕਰਨ ਵਾਲੇ ਲੋਕ ਨੇ। ਉਹਦੇ ਵਿੱਚ ਮੈਂ ਖਾਸ ਤੌਰ ਤੇ ਦਾਦ ਦਿਆਂਗਾ ਸਾਡੇ ਨਾਸਰ ਢਿੱਲੋਂ ਸਾਹਿਬ ਨੇ, ਪੰਜਾਬੀ ਵਾਸਤੇ ਬੜਾ ਕੰਮ ਕਰ ਰਹੇ ਨੇ। ਬਲਕਿ ਉਹਨਾਂ ਨੇ ਸ਼ੁਰੂਆਤ ਇਸ ਤਰ੍ਹਾਂ ਕੁਝ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਲਹਿੰਦੇ ਪੰਜਾਬ ਦੇ ਕੋਈ ਆਪਣਾ ਪਿੰਡ ਉੱਥੇ ਭੁੱਲ ਆਏ ਨੇ, ਉਹਨਾਂ ਦੀਆਂ ਵੀਡੀਓ ਪਾਉਣੀਆਂ ਕਿ ਹਾਂ ਜੀ ਫਲਾਣਾ ਮੇਰਾ ਪਿੰਡ ਹੈ। ਫਿਰ ਉਧਰ ਦੇ ਕੋਈ ਚੜ੍ਹਦੇ ਪੰਜਾਬ ਦੇ ਹੋਣੇ ਤੇ ਉਹਨਾਂ ਦਾ ਪਤਾ ਲੱਗਣਾ ਕਿ ਜੀ ਹਾਂ ਫਲਾਣਾ ਪਿੰਡ, ਤੇ ਬੜਿਆਂ ਦਾ ਉਹਨਾਂ ਮੇਲ ਵੀ ਕਰਵਾਇਆ। ਤੇ ਤੁਹਾਨੂੰ ਪਤਾ ਹੈ ਮੇਲ ਕਰਾਉਣਾ, ਦਿਲਾਂ ਨੂੰ ਆਪਸ ਦੇ ਵਿੱਚ ਜੋੜਨਾ, ਫਿਰ ਉਸ ਤੋਂ ਬਾਅਦ ਦੇ ਵਿੱਚ ਅਗਰ ਕੋਈ ਰਿਸ਼ਤੇ ਵਿਛੜੇ ਨੇ ਉਹਨਾਂ ਨੂੰ ਇਕੱਠਾ ਕਰਨਾ, ਇਹ ਬਹੁਤ ਵੱਡਾ ਕੰਮ ਹੈ। ਇਸੇ ਦੇ ਨਾਲ ਹੀ ਉਹਨਾਂ ਨੂੰ ਇੱਕ ਹੋਰ ਖਿਆਲ ਆਇਆ ਕਿ ਕਿਉਂ ਨਾ ਅਸੀਂ ਪੰਜਾਬੀਆਂ ਨੂੰ ਇਕੱਠਾ ਕਰ ਛੱਡੀਏ ਔਰ ਕਾਫੀ ਹੱਦ ਤੱਕ ਉਹ ਇਸ ਦੇ ਵਿੱਚ ਕਾਮਯਾਬੀ ਹੋ ਗਏ ਨੇ। ਅੰਜਮ ਸਰੋਇਆ ਸਾਹਿਬ ਪੰਜਾਬੀ ਦਾ ਵੱਡਾ ਨਾਂ ਕਿ ਜਿਨ੍ਹਾਂ ਨੇ ਸਮਝ ਲਓ ਕਿ ਪੰਜਾਬੀਆਂ ਨੂੰ ਦਾਦ ਸਮੇਟਣ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਅੰਜਮ ਸਰੋਇਆ ਜਦੋਂ ਗੱਲ ਕਰ ਰਿਹਾ ਹੁੰਦਾ ਨਾ ਤਾਂ ਉਹ ਇੰਝ ਲੱਗ ਰਿਹਾ ਹੁੰਦਾ ਕਿ ਉਹ ਨਹੀਂ ਗੱਲ ਕਰ ਰਿਹਾ, ਅਸੀਂ ਸਾਰੇ ਪੰਜਾਬੀ ਗੱਲ ਕਰ ਰਹੇ ਹੁੰਦੇ। ਇਸੇ ਤਰ੍ਹਾਂ ਨਾਸਰ ਢਿੱਲੋਂ ਸਾਹਿਬ ਨੇ, ਹੋਰ ਬਾਕੀ ਜਿਹੜੇ ਲੋਕ ਨੇ, ਫਿਰ ਇੰਡੀਆ ਦੇ ਜਿੰਨੇ ਵੀ ਵੱਡੇ ਵੱਡੇ ਫਨਕਾਰ ਸੀ ਉਹ ਸਾਰੇ ਦੇ ਸਾਰੇ ਆਏ, ਪਾਕਿਸਤਾਨੀ ਪੰਜਾਬੀ ਫਨਕਾਰ ਆਏ। ਲਾਹੌਰ ਦੇ ਵਿੱਚ ਪੂਰਾ ਮੇਲਾ ਸਜਿਆ। ਲਿਹਾਜ਼ਾ 2-3 ਦਿਨ ਜਿਹੜੀ ਇਹ ਕਾਨਫਰੰਸ ਹੋਈ ਇਹਨੇ ਬੜੀ ਦਾਦ ਸਮੇਟੀ ਔਰ ਮੰਨੇ ਪਰਮੰਨੇ ਸ਼ਾਇਰ ਪਾਕਿਸਤਾਨ ਦੇ ਵੀ, ਪੰਜਾਬੀ ਤੇ ਇੰਡੀਆ ਦੇ ਵੀ ਜਿਹੜੇ ਨੇ ਉਹ ਵੀ ਆਏ। ਫਿਰ ਉਹਨਾਂ ਦੇ ਕੋਈ ਅਦਾਕਾਰ ਆਏ, ਸੋ ਵੱਡੇ ਨਾਂ ਪਾਕਿਸਤਾਨ ਦੇ ਅੰਦਰ ਉਹ ਆਏ। ਗੱਲ ਕਰਨ ਦਾ ਮਕਸਦ ਇਹ ਵੇ ਕਿ ਸਾਨੂੰ ਆਪਣੀ ਬੋਲੀ ਬੋਲਣ ਦੇ ਉੱਤੇ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਆਰ ਮਹਿਸੂਸ ਨਹੀਂ ਕਰਨੀ ਚਾਹੀਦੀ, ਬਲਕਿ ਫਖਰ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਪੰਜਾਬੀ ਹਾਂ। ਠੀਕ ਹੈ, ਪੰਜਾਬੀਆਂ ਕੋਲ ਦੱਸਣ ਵਾਸਤੇ ਬਹੁਤ ਕੁਛ ਹੈ ਔਰ ਬਹੁਤ ਵੱਡਾ ਪੰਜਾਬ ਹੈ। ਇਹਨਾਂ ਦਾ ਕਲਚਰ, ਇਹਨਾਂ ਦੀ ਤਹਿਜ਼ੀਬ, ਇਹਨਾਂ ਦਾ ਰਹਿਣ ਸਹਿਣ, ਇਹਨਾਂ ਦਾ ਖਾਣ ਪੀਣ, ਉੱਠਣ ਬਹਿਣ ਖਲੋਣ ਸਾਰਾ ਬਹੁਤ ਵਧੀਆ ਹੈ। ਤੇ ਇਸ ਚੀਜ਼ ਦਾ ਪਤਾ ਕਿਵੇਂ ਲੱਗੇਗਾ? ਜਦੋਂ ਤੁਸੀਂ ਬੋਲੀ ਆਪਣੀ ਬੋਲਣ ਲੱਗਿਆ ਸ਼ਰਮ ਮਹਿਸੂਸ ਨਹੀਂ ਕਰੋਗੇ, ਬਲਕਿ ਖੁੱਲ ਕੇ ਬੋਲੋਗੇ। ਤੇ ਜਦੋਂ ਬੰਦਾ ਬੋਲਦਾ ਹੈ ਨਾ ਤਾਂ ਬੋਲਣ ਤੋਂ ਹੀ ਅੰਦਾਜ਼ਾ ਹੋ ਜਾਂਦਾ ਕਿ ਭਾਈ ਇਹ ਕੌਣ ਹੈ। ਇਸੇ ਤਰ੍ਹਾਂ ਹੀ ਫਿਰ ਤੁਹਾਡੇ ਬੋਲਣ ਤੋਂ ਹਟ ਕੇ ਤੁਹਾਡਾ ਰਹਿਣ ਬਹਿਣ, ਉੱਠਣ ਬਹਿਣ ਖਲੋਣ ਸਾਰਾ ਜਦੋਂ ਲੋਕਾਂ ਦੇ ਸਾਹਮਣੇ ਆਏਗਾ ਤੇ ਲੋਕ ਪ੍ਰਾਊਡ ਫੀਲ ਕਰਨਗੇ ਕਿ ਹਾਂ ਯਾਰ ਇਹ ਪੰਜਾਬੀ ਲੋਕ ਆਪਣੇ ਕਲਚਰ ਨੂੰ ਅੱਜ ਤੱਕ ਵੀ ਸਾਂਭ ਕੇ ਬੈਠੇ। ਮੇਰਾ ਮੰਨਣਾ ਹੈ ਵੇ ਕਿ ਅਗਰ ਤੇ ਅਸੀਂ ਜੇ ਚਾਹੀਏ ਤੇ ਅਸੀਂ ਅੱਜ ਵੀ ਦੁਬਾਰਾ ਤੋਂ ਫਿਰ ਪੂਰੇ ਜ਼ੋਰੋ ਸ਼ੋਰ ਦੇ ਨਾਲ ਅਸੀਂ ਆਪਣੇ ਪੰਜਾਬੀ ਹੋਣ ਨੂੰ ਔਰ ਪੰਜਾਬ ਦੀ ਸਕਾਫਤ ਨੂੰ, ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰ ਸਕਦੇ ਹਾਂ। ਔਰ ਉਹਦੇ ਵਾਸਤੇ ਇਹ ਵੇ ਕਿ ਜਿਸ ਤਰ੍ਹਾਂ ਦੀ ਇਹ ਕਾਨਫਰੰਸ ਹੋਈ ਹੈ ਇਹ ਕਾਬਲੇ ਦਾਦ ਕੰਮ ਹੈ। ਪਹਿਲੀ ਕਾਨਫਰੰਸ ਦੇ ਵਿੱਚ ਇੰਨਾ ਨਹੀਂ ਸੀ, ਲੇਕਿਨ ਇਹ ਦੂਸਰੀ ਕਾਨਫਰੰਸ ਹੋਈ ਹੈ ਤੇ ਕਮਾਲ ਹੋ ਗਿਆ। ਤੇ ਸਾਡੇ ਜੈਸੇ ਲੋਕਾਂ ਨੂੰ, ਮੈਂ ਖਾਸ ਤੌਰ ਤੇ ਆਪਣੀ ਗੱਲ ਕਰਾਂ ਤਾਂ ਮੈਨੂੰ ਬੜਾ ਪਛਤਾਵਾ ਹੈ ਕਿ ਮੈਂ ਉੱਥੇ ਨਹੀਂ ਪਹੁੰਚ ਸਕਿਆ। ਖੈਰ ਇਹ ਊਂਚ ਨੀਚ ਧੁੱਪ ਛਾਂ ਇਹ ਤੇ ਚੱਲਦੀ ਰਹਿਣੀ ਜ਼ਿੰਦਗੀ ਦਾ ਹਿੱਸਾ। ਇਨਸ਼ਾਅੱਲਾ ਅਗਲੀ ਵਾਰੀ ਜਦੋਂ ਪੰਜਾਬੀ ਕਾਨਫਰੰਸ ਹੋਏਗੀ ਤੇ ਅਸੀਂ ਗੱਲ ਵੇਲੇ ਦੀ ਪੂਰੀ ਟੀਮ ਦੇ ਨਾਲ ਅਸੀਂ ਉੱਥੇ ਸ਼ਾਮਲ ਹੋਵਾਂਗੇ। ਤੇ ਬਾਕੀ ਜਿਹੜੀ ਮੈਂ ਗੱਲ ਤੁਹਾਨੂੰ ਫੇਰ ਕਹਿਣਾ ਚਾਹਾਂਗਾ, ਦੱਸਣਾ ਚਾਹਾਂਗਾ ਕਿ ਅਸੀਂ ਇਨਸ਼ਾਅੱਲਾ ਦੁਬਾਰਾ ਤੋਂ ਫੇਰ ਗੱਲ ਵੇਲੇ ਦੀ ਨੂੰ ਪੂਰੀ ਆਬੋਤਾਬ ਦੇ ਨਾਲ ਤੁਹਾਡੇ ਸਾਰੇ ਵੀਰਾਂ ਦੇ ਨਾਲ ਸਾਂਝਾ ਕਰਾਂਗੇ। ਔਰ ਬਹੁਤ ਜਲਦੀ, ਬਹੁਤ ਛੇਤੀ ਇਨਸ਼ਾਅੱਲਾ ਭੱਟੀ ਸਾਹਿਬ ਵੀ ਸਾਨੂੰ ਜੁਆਇਨ ਕਰਨਗੇ ਤੇ ਦੁਬਾਰਾ ਤੋਂ ਸਾਡਾ ਪ੍ਰੋਗਰਾਮ ਜਿਹੜਾ ਨਾ ਹੋਇਆ ਕਰੇਗਾ। ਦੁਨੀਆ ਦੇ ਜਿਸ ਕੋਨੇ 'ਚ ਵੀ ਆਪਣੇ ਇਸ ਜੱਟ ਵੀਰ ਨੂੰ ਇਜਾਜ਼ਤ ਦਿਓ, ਹੱਸਦੇ ਰਹੋ, ਵਾਸਤੇ ਰੱਬ ਰੱਬ।